अस्सलाम वालेकुम सत श्री अकाल। मैं हाँ अहमद रज़ा गुरुद्वारा जन्म ਅਸਥਾਨ ਨਨਕਾਣਾ ਸਾਹਿਬ ਤੋਂ। ਵਿਸਾਖੀ ਦੀਆਂ ਤਕਰੀਬਾਤ ਦੇ ਸਿਲਸਿਲੇ ਦੇ ਵਿੱਚ ਜਿਵੇਂ ਕਿ ਇੱਥੇ ਸਿੱਖ ਯਾਤਰੀ ਨਾਲ ਅਸੀਂ ਗੱਲ ਕਰ ਰਹੇ ਹਾਂ, ਇੱਕ ਮਾਂ ਜੀ ਸਾਡੇ ਨਾਲ ਹਨ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸਥਾਨ ਤੇ ਬਹੁਤ ਦੇਰ ਦੀ ਇੱਛਾ ਨਹੀਂ ਕੁਝ ਕਹਿ ਸਕਦੇ। ਇਸ ਸਥਾਨ ਤੇ ਸਤਿਗੁਰਾਂ ਨੇ ਕਿਵੇਂ ਤਰਸ ਕਰਕੇ ਸਾਨੂੰ ਇਸ ਸਥਾਨਾਂ ਤੇ ਲਿਆਇਆ। ਜੋ ਇੱਥੇ ਦੀਆਂ ਸੰਗਤਾਂ ਸਾਡਾ ਸਤਿਕਾਰ ਕਰ ਰਹੀਆਂ ਉਹ ਵੀ ਅਸੀਂ ਦੇ ਨਹੀਂ ਦੇ ਸਕਦੇ। ਸਤਿਗੁਰਾਂ ਤੇ ਸਾਡੇ ਇੰਨੇ ਭਾਗ ਅੱਛੇ ਨੇ, ਸਤਿਗੁਰੂ ਆਪਣੋਂ ਸਾਨੂੰ ਇੱਥੇ ਲਿਆਏ। ਬਸ ਇੰਨਾ ਹੀ ਮੈਂ ਕਹਿ ਸਕਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੁਕੱਦਰਾਂ ਵਾਲੇ ਹੋ ਜੀ, ਤੁਹਾਡੀ ਦਿਲ ਦੀ ਜਿਹੜੀ ਖਾਹਿਸ਼ ਸੀ, ਤਮੰਨਾ ਸੀ, ਉਹ ਪੂਰੀ ਹੋਈ। ਬਹੁਤ ਸਾਰੇ ਲੋਕਾਂ ਦੀ ਇਹ ਤਮੰਨਾ ਪੂਰੀ ਵੀ ਨਹੀਂ ਹੁੰਦੀ। ਅਸੀਂ ਇੰਟਰਵਿਊ ਕਰਦੇ ਹਾਂ ਤੇ ਉਹ ਹਯਾਤੀ ਦੇ ਉਸ ਹਿੱਸੇ 'ਚ ਆਉਂਦੇ ਨੇ ਜਦੋਂ ਕਿਸੇ ਦਾ ਹੱਥ ਪਕੜ ਕੇ ਤੇ ਉਹਨਾਂ ਨੂੰ ਆਉਣਾ ਪੈਂਦਾ। ਤੇ ਤੁਸੀਂ ਆਪਣੇ ਪੈਰਾਂ 'ਤੇ ਚੱਲ ਕੇ ਆਏ ਤੇ ਦੱਸੋ ਕਿ ਕਿੱਥੋਂ ਆਉਣਾ ਹੋਇਆ ਤੇ ਕਿਤਨੇ ਲੋਕਾਂ ਦੇ ਨਾਲ ਆਏ ਹੋ। ਅਸੀਂ ਪਟਿਆਲੇ ਤੋਂ ਆਏ ਹਾਂ, 23 ਲੋਕ ਸਾਡੇ ਨਾਲ ਨੇ। ਇੱਥੇ ਅਸੀਂ ਪਹਿਲਾਂ ਪੰਜਾ ਸਾਹਿਬ ਪਹੁੰਚੇ, ਉੱਥੋਂ ਫਿਰ ਅਸੀਂ ਇੱਥੇ ਨਨਕਾਣਾ ਸਾਹਿਬ ਰਾਤੀ 1:30 ਵਜੇ ਆਏ ਹਾਂ। ਇੱਥੇ ਬਹੁਤ ਸਾਡਾ ਸਤਿਕਾਰ ਹੋ ਰਿਹਾ, ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਅਰਦਾਸਾਂ ਕਰਦੇ ਸੀ ਵੀ ਜਿਨ੍ਹਾਂ ਤੋਂ ਸਾਨੂੰ ਪੰਥ ਨੂੰ ਵਿਛੋੜਿਆ ਗਿਆ, ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ। ਅੱਜ ਸਾਨੂੰ ਉਹ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਰਹੇ ਨੇ। ਦੱਸ ਨਹੀਂ ਸਕਦੀ ਵੀ ਕਿੰਨਾ ਮੇਰੇ ਮਨ 'ਚ ਚਾਅ ਹੈ ਕਿ ਕਿੰਨਾ ਮਾਰਨ ਨੇ ਸਾਡੀ ਇੱਛਾ ਪੂਰੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਹੈ ਸਤਿਗੁਰਾਂ ਦਾ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਹੈ, ਚੈਨਲ ਵਾਲਿਆਂ ਦਾ ਵੀ ਧੰਨਵਾਦ ਹੈ ਜੋ ਕਿ ਸਾਨੂੰ ਇੰਨਾ ਇਨਵਾਈਟ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਹਿਲੀ ਦਫਾ ਆਏ ਹੋ? ਹਾਂਜੀ, ਪਹਿਲੀ ਦਫਾ ਆਈ ਹੈ। ਪਹਿਲੀ ਤੇ ਇਹ ਇਤਨਾ ਔਖਾ ਤੇ ਨਹੀਂ ਹੈ ਆਉਣਾ ਇੱਥੇ? ਕੋਈ ਸਰਕਾਰਾਂ ਦੀ ਰੋਕ ਹੈ, ਕੋਈ ਹੋਰ ਕੋਈ ਮਸਲੇ ਹਨ? ਪਹਿਲੇ ਕਿਉਂ ਨਾ ਆਉਣਾ? ਤੁਹਾਡੇ ਤਾਂ ਦਿਲ ਦੇ ਵਿੱਚ ਬੜੀ ਹੋਪ, ਬੜੀ ਤਮੰਨਾ ਹੈ। ਪਾਸਪੋਰਟ ਦੀ 1.5 ਸਾਲ ਤੋਂ ਹੀ ਬਣਿਆ। ਮੈਂ ਇੱਕ ਵਾਰੀ ਇੱਥੇ ਦੀ ਮਤਲਬ ਕਿ ਪਾਕਿਸਤਾਨ 'ਚ ਬੱਚੇ ਫਿਲਮ ਦੇਖਦੇ ਕਹਿੰਦੇ ਦਾਦੀ ਮੰਮਾ ਪੰਜਾਬੀ ਫਿਲਮ ਪਾਕਿਸਤਾਨ ਦੀ ਆ ਰਹੀ ਹੈ। ਮੈਨੂੰ ਉਹ ਮਤਲਬ ਉਸ 'ਚ ਬੜਾ ਹੀ ਰੋਣਾ। ਮੈਂ ਕਹਿ ਰਹੀ ਹਾਂ ਵੀ ਕਿਸ ਤਰ੍ਹਾਂ ਅਸੀਂ ਵੀ ਕਿਸ ਤਰ੍ਹਾਂ ਉੱਡ ਕੇ ਚਲੇ ਜਾਈਏ ਉੱਥੇ, ਕਿਸ ਤਰ੍ਹਾਂ ਉਸ ਸਥਾਨ 'ਤੇ ਦਰਸ਼ਨ ਕਰ ਲਈਏ ਕਿ ਦੇਖੋ ਕਿੰਨੇ ਵਿਛੋੜੇ 'ਚ ਫਿਰ ਰਹੇ ਨੇ। ਉਦੋਂ ਦੇ ਇੰਨੀ ਮਨ 'ਚ ਤਾਂਘ ਸੀ, ਬਸ ਅੰਦਰ ਹੀ ਲੈ ਕੇ ਬੈਠੇ ਸੀ ਮਹਾਰਾਜ ਜਦੋਂ ਤੁਹਾਡੀ ਇੱਛਾ ਹੈ ਉਦੋਂ ਬੁਲਾ ਲੈਣਾ। ਪਰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਹੁਣ 1.5 ਸਾਲ ਤੋਂ ਮੇਰਾ ਪਾਸਪੋਰਟ ਬਣਿਆ ਸੀ। ਚਲੋ ਸਤਿਗੁਰਾਂ ਨੇ ਬਹੁਤ ਮਿਹਰ ਕੀਤੀ ਹੈ ਕਿ ਆਪਣੇ ਸਥਾਨਾਂ 'ਤੇ ਲਿਆਏ ਹੈ। ਵੀ ਮੈਂ ਦੱਸ ਹੀ ਨਹੀਂ ਸਕਦੀ ਮੈਨੂੰ ਕਿੰਨਾ ਮਤਲਬ ਕਿ ਅੰਦਰ ਬਹੁਤ ਹੀ ਖੁਸ਼ੀ ਹੋ ਰਹੀ ਹੈ, ਬਹੁਤ ਹੀ ਖੁਸ਼ੀ। ਤੁਸੀਂ ਅੱਗੇ ਗੁਰਪੁਰਬ 'ਤੇ ਵੀ ਆਓ ਜੀ, ਸਾਡੀ ਆਸ ਹੈ ਤੁਸੀਂ ਹਮੇਸ਼ਾ ਆਉਂਦੇ ਰਹੋ। ਅਤੇ ਇੱਕ ਗੱਲ ਜਿਹੜੀ ਹੋਰ ਮੈਂ ਪੁੱਛਣਾ ਚਾਹਾਂਗਾ ਕਿ ਜਿਹੜਾ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਬੈਠੇ ਹਨ ਸਾਡੇ ਸਿੱਖ ਭੈਣਾਂ ਭਾਈ, ਉਹਨਾਂ ਦੀ ਲਹਿੰਦੇ ਦੇ ਪੰਜਾਬ ਦੇ ਵਿੱਚ ਇੱਕ ਖਾਸ ਇਹ ਵੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਇੱਥੋਂ ਮਾਈਗ੍ਰੇਸ਼ਨ ਕਰਕੇ ਉੱਥੇ ਆਪਣੇ, ਅਤੇ ਤੁਸੀਂ ਉੱਥੋਂ ਦੇ ਹੀ ਰਹਿਣ ਵਾਲੇ? ਤੁਹਾਡੇ ਵੱਡੇ ਤਾਂ ਮਾਈਗ੍ਰੇਸ਼ਨ ਕਰਕੇ ਨਹੀਂ ਗਏ? ਸਾਡੀ ਉੱਥੇ ਹੀ ਸੀ, ਅਸੀਂ ਉੱਥੇ ਦੀ ਲੋਕਲ ਹੀ ਰਹਿਣ ਵਾਲੇ ਸੀ। ਹਾਂਜੀ, ਅਸੀਂ ਉੱਥੇ ਦੇ ਲੋਕਲ ਹੀ ਰਹਿਣ ਵਾਲੇ। ਅਤੇ ਜਿਹੜਾ ਉੱਥੋਂ ਦਾ ਲੋਕਲ ਹੈ ਉਹਦੀ ਕੀ ਸੋਚ ਹੈ? ਜਿਹੜਾ ਲਹਿੰਦੇ ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਲੋਕ ਹਨ ਕਿ ਉਹ ਕਿਸ ਤਰੀਕੇ ਦੇ ਨਾਲ ਹਨ, ਉਹਨਾਂ ਦਾ ਮੇਲ ਵਰਤਨ ਕੀ ਹੈ? ਕਿਉਂਕਿ ਅਸੀਂ ਸੁਣਿਆ ਹੈ ਕਿ ਮੀਡੀਆ ਦੇ ਰਾਹੀਂ ਜੋ ਪ੍ਰੋਪੇਗੈਂਡਾ ਹੁੰਦਾ ਹੈ, ਬੜੇ ਜ਼ਹਿਰ ਫੈਲਾਏ ਜਾਂਦੇ ਨੇ ਕਿ ਉਹ ਕੋਈ ਲੋਕ ਠੀਕ ਨਹੀਂ ਹਨ। ਤੁਹਾਡਾ ਕੀ ਖਿਆਲ ਹੈ ਕਿ ਉਹ ਕੀ ਉੱਥੇ? ਅਸੀਂ ਤਾਂ ਕਦੇ ਵੀ ਇਹ ਵਿਤਕਰਾ ਕੀਤਾ ਹੀ ਨਹੀਂ ਹੈਗਾ। ਮੇਰੇ ਘਰ ਖੁਦ ਕਸ਼ਮੀਰ ਤੋਂ ਇੱਕ ਮੁਸਲਮਾਨ ਆਉਂਦਾ ਸੀ, ਹਰ ਸਾਲ ਉਸਨੇ ਮੇਰੇ ਘਰ ਇੱਕ ਰਾਤ ਕੱਟਣੀ, ਹਰ ਸਾਲ ਛਾਲਾਂ ਵੇਚਣ ਜਾਂਦਾ ਸੀ। ਉਸਨੂੰ ਮੈਨੂੰ ਉਸਨੇ ਭੈਣ ਬਣਾਇਆ ਸੀਗਾ। बहन जी कहती मैं यहाँ अल्लाह कहूँगा आपके आप तो वाहिगुरु वाहिगुरु कर। मैं क्या भाई साहब आप अल्लाह कहेंगे ना, मैं वाहिगुरु कहूँगी तो मेरे घर में तो 2 हो गए। आप भी नाम जपेंगे, मैं भी नाम जपूँगी, मेरा तो घर पवित्र हो गया। मैं हमारे तो नफ़रत है ही नहीं। जितने छाल बेचने वाले आएंगे, माता जी किसी के घर में जाएंगे नहीं चाय मांगेंगे, माता जी खाना भी खाना है, चाय भी पीनी है, हाँ बैठो भैया पियो खाओ। बहुत हम बहुत सत्कार करते हैं। ਤੇ ਇਹ ਜਿਹੜਾ ਖਵਾਉਣ ਦਾ ਲੋਕਾਂ ਨੂੰ ਆਦਰ ਦੇਣ ਦਾ, ਮਾਣ ਦੇਣ ਦਾ, ਇਹ ਬਾਬਾ ਨਾਨਕ ਨੇ ਜੋ ਸਿਖਾਇਆ ਸੀ ਉਹਦੀਆਂ ਹੀ ਲਾਈਨਸ 'ਤੇ ਚੱਲ ਰਿਹਾ। ਉਸ ਜੇ ਆਪਾਂ ਉਹਨਾਂ ਦੇ ਪੌਰਿਆਂ 'ਤੇ ਚੱਲਾਂਗੇ ਨਹੀਂ ਫਿਰ ਸਾਡਾ ਇਹ ਬਾਣਾ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ। ਮਹਾਰਾਜ ਨੇ ਕਿਹਾ ਵੀ ਜੀ ਦਇਆ ਪ੍ਰਦਾਨ,
ਕਹਿੰਦੇ ਜੀਆ ਤੇ ਦਇਆ ਕਰਨੀ ਸਭ ਤੋਂ ਵੱਡਾ ਦਾਨ ਹੈ। ਤੇਰੀ ਬਾਣੀ ਪੜ੍ਹਨੀ ਵੀ ਤਾਂ ਹੀ ਸਫਲਤਾ ਹੈ, ਤੇਰਾ ਗੁਰੂ ਘਰ ਜਾਣਾ ਤਾਂ ਹੀ ਸਫਲ ਹੈ, ਤੇਰੇ ਸੇਵਾ ਕਰਨੀ ਵੀ ਤਾਂ ਹੀ ਸਫਲ ਹੈ ਜੇ ਤੂੰ ਕਿਸੇ ਤੇ ਦਇਆ ਕਰੇਗਾ। ਜੇ ਦਇਆ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ, ਫਿਰ ਤੇਰਾ ਆਣਾ ਹੀ ਇਸ ਸੰਸਾਰ ਤੇ ਬੇਕਾਰ ਹੈ। ਬਹੁਤ ਸੋਹਣੀਆਂ ਗੱਲਾਂ। ਮਾਤਾ ਜੀ ਦੇ ਨਾਲ ਦਿਲ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ। ਕਾਫੀ ਇੰਟਰਵਿਊ ਕਰੀ ਦੇ ਨੇ ਬਹੁਤ ਸਾਰੇ ਲੋਕਾਂ ਦੇ, ਲੇਕਿਨ ਬੜੇ ਘੱਟ ਲੋਕ ਐਸੇ ਮਿਲਦੇ ਨੇ ਜਿਨ੍ਹਾਂ ਦੀਆਂ ਗੱਲਾਂ ਅਸਰ ਰੱਖਦੀਆਂ ਨੇ, ਤੇ ਮਾਂ ਜੀ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਹਨ। ਜੇ ਤੁਹਾਨੂੰ ਉਹਨਾਂ ਦੀ ਗੱਲਾਂ ਚੰਗੀਆਂ ਲੱਗਣ ਤੇ ਅੱਗੇ ਸ਼ੇਅਰ ਪਲੀਜ਼ ਲਾਜ਼ਮੀ ਕਰਿਓ। ਰੱਬ ਰੱਖਾ ਦੋਸਤੋ।